अस्सलाम वालेकुम, सत श्री अकाल, प्रणाम जी। एक मिनट पंजाब दा चैनल की टीम पहुंची ननकाना साहब जी। इत्थे साडे सिख भरा आए आ जी, ते इन्हां नाल गल्लां बातां करदे आ, इन्हां को पुछदे आ भी इन्हां नूं किस तरह लगा इत्थे आके। वाहिगुरू जी का खालसा वाहिगुरू जी फतेह जी। सानू इत्थे बहुत आनंद आ रहा जी। सानू नाम दसो पहले अपना। साडा नाम चरण सिंह राणा है जी। मेरा नाम। किहड़ी जगह तो आए हो? ਅਸੀਂ ਦਿੱਲੀੋਂ ਆਏ ਆ ਜੀ। अच्छा, हाँ जी। ਤੇ ਸਾਨੂੰ ਇੱਥੇ ਜੋ ਆਨੰਦ ਆ ਰਿਹਾ, ਬਹੁਤ ਹੀ ਆਨੰਦ ਆ ਰਿਹਾ ਸਾਨੂੰ ਇੱਥੇ। पहली बारी आए हो? ਨਹੀਂ ਜੀ, ਦੂਜੀ ਵਾਰੀ ਆਏ ਆ ਜੀ। हाँ जी, फैमिली लेके आए हो? ਫੈਮਿਲੀ ਪੂਰੀ ਸਾਰੀ ਲੈ ਕੇ ਆਏ ਆ ਜੀ ਅਸੀਂ। हाँ जी, बड़े दलेर बंदे हो। ਮੈਂ ਦਿੱਲੀ ਬਾਬੇ ਦੀ ਕਿਰਪਾ। हाँ जी, ਪੂਰੀ ਫੈਮਿਲੀ ਨੂੰ ਦੁਬਾਰਾ ਦਰਸ਼ਨ ਕਰਾਉਣ ਲੈ ਆਏ ਆ ਜੀ। फैमिली ਦੀ ਕੀ ਸੋਚ ਆ ਜਿਹੜੇ? ਨਹੀਂ ਜੀ, ਉਹਨਾਂ ਨੂੰ ਬਹੁਤ ਆਨੰਦ ਆ ਰਿਹਾ ਜੀ। ਉਹਨਾਂ ਨੇ ਕਿਹਾ ਬਹੁਤ ਅੱਛਾ ਲੱਗ ਰਿਹਾ ਸਾਨੂੰ ਇੱਥੇ ਆ ਕੇ। ਸਭ ਲੰਗਰ ਮਿਲ ਰਿਹਾ, ਅਰੇਂਜਮੈਂਟ ਬਹੁਤ ਅੱਛਾ ਹੈਗਾ। ਬਹੁਤ ਸਾਨੂੰ ਇੱਥੇ ਸੁਵਿਧਾ ਹੈਗੀ ਹੈ, ਕੋਈ ਸਾਨੂੰ ਪਰੇਸ਼ਾਨੀ ਨਹੀਂ ਹੋ ਰਹੀ। ਆਪਣਾ ਕੀ ਨਾਮ ਜੀ? ਜਸਪ੍ਰੀਤ ਸਿੰਘ। ਅੱਛਾ, ਦੱਸੋ। ਪੰਜਾਬ ਗਵਰਨਮੈਂਟ, ਪੰਜਾਬ ਸਿੱਖ ਸੁਸਾਇਟੀ ਨੇ ਵੀ ਬਹੁਤ ਪੂਰੀ ਹੈਲਪ ਕੀਤੀ ਸਾਡੀ, ਤੇ ਪੰਜਾਬ ਗਵਰਨਮੈਂਟ ਨੇ ਵੀ, ਪਾਕਿਸਤਾਨ ਗਵਰਨਮੈਂਟ ਨੇ ਵੀ ਪੂਰੀ ਸਾਡੀ ਹੈਲਪ ਕੀਤੀ ਹੈ। ਕੋਈ ਕਿਸੇ ਚੀਜ਼ ਦੀ ਕੋਈ ਦਿੱਕਤ ਨਹੀਂ ਹੈ ਸਾਨੂੰ। ਬਹੁਤ ਆਨੰਦ ਹੈ ਜੀ, ਹਰ ਚੀਜ਼ ਦੀ ਫੈਸਿਲਿਟੀ ਹੈ, ਸਭ ਕੁਝ ਹੈ, ਪੂਰਾ ਇੰਤਜ਼ਾਮ ਇਹਨਾਂ ਨੇ ਕਰਾਇਆ ਹੋਇਆ ਪਹਿਲੇ ਤੋਂ ਹੀ। ਅੱਛਾ ਜੀ। ਹਾਂਜੀ ਹਾਂਜੀ, ਬਹੁਤ। ਤੁਸੀਂ ਆਪਣੇ ਜਿਹੜੇ ਏਜ ਫੈਲੋ ਉਹਨਾਂ ਨੂੰ ਕੀ ਕਹਿਣਗੇ? ਲੋਕ ਸਾਰੇ ਮਿਲਨਸਾਰ ਨੇ ਸਾਰੇ। ਅਸੀਂ ਪੂਰਾ ਪਰਿਵਾਰ ਆਏ ਹਾਂ, ਅਸੀਂ 32 ਬੰਦੇ ਆਏ ਹਾਂ ਪੂਰੇ ਘਰ ਦੇ, ਸਾਰੇ ਆਏ ਨੇ। ਕੋਈ ਮਤਲਬ ਉਧਰ ਰਹਿ ਨਹੀਂ ਹੈ ਸਭ ਦੇ। ਸੀ ਬਹੁਤ ਨਨਕਾਣਾ ਸਾਹਿਬ ਦੇ ਦਰਸ਼ਨ ਕਰਨੇ। ਆਪਣਾ ਕੀ ਨਾਮ ਜੀ? ਗੁਰਵਿੰਦਰ ਕੌਰ। ਅੱਛਾ ਜੀ। हाँ जी, बहुत तृष्णा सी मन च दर्शन, बहुत ज्यादा अच्छा लगा। बहुत ਕੀ ਦੱਸੋਗੇ ਜਾ ਕੇ? बहुत अच्छी पवित्र धरती है, इन्नी पवित्र धरती है जिथे सानू सही हिम्मत मिली है। सानू एक समझ बड़ी अच्छी सी जेडे असें इत्थे दर्शन कीते ने। एक बारी ਤੁਸੀਂ ਤਾਂ ਮਿਸਾਲ ਕਾਇਮ ਕਰ ਦਿੱਤੀ ਜੀ। 32 ਜੀ ਇੱਕੋ ਘਰ ਚੋਂ ਮਾਸ਼ਾਅੱਲਾ ਆਏ ਆ। ਸਾਡੀ ਕਿਸਮਤ ਅੱਛੀ ਹੈ ਕਿ ਅਸੀਂ ਇਸ ਧਰਤੀ ਤੇ ਕੁਝ ਕਿਸਮਤ ਹੋ, ਤੁਸੀਂ ਬੱਤੀਆਂ ਨੂੰ ਵੀਜ਼ਾ ਮਿਲ ਗਿਆ। ਹਾਂਜੀ ਹਾਂਜੀ। ਆਪਣਾ ਕੀ ਨਾਮ ਜੀ? ਬਲਜੀਤ ਕੌਰ। ਬਲਜੀਤ ਕੌਰ। ਇਹ ਮੇਰਾ ਪੋਤਰਾ ਹੈ ਜੀ, ਇਹ ਮੇਰੇ ਕੁੜਮ ਨੇ। ਇਹ ਦੋ ਤਰ੍ਹਾਂ ਸਾਡਾ ਜੀ, ਸਾਰੇ ਆਏ ਨੇ ਅਸੀਂ। ਕੀ ਹਾਲ ਆ ਪੁੱਤ? ठीक हूँ। ਕੀ ਨਾਮ ਤੇਰਾ? गुरंशवीर। ਅੱਛਾ, ਕਿਦਾਂ ਲੱਗਾ ਆ ਕੇ ਇੱਥੇ? बहुत बढ़िया। ਬਹੁਤ ਵਧੀਆ। ਪੰਜਾਬੀ ਬੋਲ ਪੰਜਾਬੀ। ਪੰਜਾਬੀ ਬੋਲਦਾ ਹੈ ਵੈਸੇ। ਬੋਲ, जकारा छोड़ दे को। ਜਕਾਰਾ ਛੱਡ ਦੇ। बोले सोनिया। ਸਤਿ ਸ੍ਰੀ ਅਕਾਲ। ਹਾਂ ਜੀ, ਕੀ ਹਾਲ ਚਾਲ? ਠੀਕ ਹੈ ਜੀ। ਜਸਲੀਨ ਕੌਰ। ਪਹਿਲੀ ਦਫਾ ਹੀ? ਹਾਂਜੀ, ਪਹਿਲੀ ਦਫਾ ਹੈ। ਕੀ ਫੀਲ ਕਰ ਰਹੇ ਹੋ ਤੁਸੀਂ? ਬਹੁਤ ਵਧੀਆ ਫੀਲ ਕਰ ਰਹੇ ਹਾਂ। ਫਿਰ ਤੋਂ ਆਣਾ ਚਾਹਾਂਗੇ ਜੇ ਰੱਬ ਨੇ ਬੁਲਾਇਆ ਤਾਂ। ਫਿਰ ਆਪਣੀਆਂ ਸਹੇਲੀਆਂ ਨੂੰ ਕੀ ਦੱਸੋਗੇ ਜਾ ਕੇ? ਬਹੁਤ ਵਧੀਆ, ਜਾਓ ਜਰੂਰ ਜਾਓ, ਇੱਕ ਵਾਰ ਤਾਂ ਜਰੂਰ ਆਣਾ ਚਾਹੀਦਾ। ਹਾਂ ਜੀ, ਸਿੱਖ ਲਈ? ਨਹੀਂ, ਦਸਤਾਰਬੰਦੀ ਹੋਈ ਹੈ ਜੀ। ਇੱਥੇ ਦਸਤਾਰਬੰਦੀ ਕੀਤੀ ਹੈ ਜੀ। ਅੱਛਾ, ਦਸਤਾਰਬੰਦੀ ਕੀਤੀ ਹੈ। ਤੁਸੀਂ ਪੁੱਛੋ, ਮੈਂ ਜਵਾਬ ਦਾਂਗਾ। ਅੱਛਾ ਜੀ, ਆਪਣਾ ਨਾਮ ਦੱਸੋ ਕੀ ਹੈ? ਮੇਰਾ ਨਾਮ ਸਰਦਾਰ ਦਿਲਪ੍ਰੀਤ ਸਿੰਘ ਜੋਲੀ ਹੈ। ਆਪਾਂ ਇੰਡੀਆ ਤੋਂ 1400 ਜਿਹੜੇ ਬੰਦਿਆਂ ਦਾ ਜੱਥਾ ਆਇਆ ਹੈ, ਅੱਛਾ। ਉਹਨਾਂ ਦੇ ਨਾਲ ਹੀ ਆਇਆ। ਤੇ ਅਸੀਂ ਇਸੇ ਖਾਸ ਮੌਕੇ ਤੇ ਗੁਰੂ ਨਾਨਕ ਸਾਹਿਬ ਨੇ ਜਿਹੜੀ ਸਿੱਖ ਕੌਮ ਦੀ ਗੁਰਬਾਣੀ ਦੀ ਜਿਹੜੀ ਨੀਂਹ ਰੱਖੀ ਸੀ, ਉਸੇ ਦਰ ਤੇ ਅਸੀਂ ਆਪਣੇ ਛੋਟੇ ਭਰਾ ਦੀ ਅੱਜ ਪਗੜੀ ਸਜਾਣ ਆਏ ਹਾਂ। ਦਸਤਾਰਬੰਦੀ ਕੀਤੀ ਹੈ ਤੇ ਇੱਥੇ ਦੇ ਹੈੱਡ ਗ੍ਰੰਥੀ ਭਾਈ ਦਇਆ ਸਿੰਘ ਜੀ ਨੇ ਇਹਦੀ ਦਸਤਾਰਬੰਦੀ ਹੈ ਤੇ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਬੇਨਤੀ ਕੀਤੀ ਹੈ ਕਿ ਮਹਾਰਾਜ ਇਸੇ ਤਰ੍ਹਾਂ ਹਰ ਸਾਲ ਦੇ ਸਾਲ ਗੁਰਸਿੱਖ ਇੱਥੇ ਆਉਂਦੇ ਰਹਿਣ ਔਰ ਗੁਰੂ ਨਾਨਕ ਸਾਹਿਬ ਦੇ ਦਰ ਤੇ ਨਤਮਸਤਕ ਹੁੰਦੇ ਰਹਿਣ। ਤੇ ਇਸੇ ਤਰ੍ਹਾਂ ਜਿਵੇਂ ਅਸੀਂ ਇਸ ਬੱਚੇ ਦੀ ਪਗੜੀ ਸਜਾਈ ਹੈ, ਇਸੇ ਤਰ੍ਹਾਂ ਕੋਈ ਹੋਰ ਵੀ ਗੁਰੂ ਦਾ ਸਿੰਘ ਹੋਏਗਾ ਜਿਹਦੇ ਮਨ ਦੇ ਅੰਦਰ ਫੁਰਨਾ ਉੱਠੇਗਾ ਕਿ ਮੈਂ ਵੀ ਆਪਣੇ ਪਾਲੇ ਪਾਤਸ਼ਾਹੀ ਗੁਰੂ ਨਾਨਕ ਸਾਹਿਬ ਦੇ ਦਰ ਤੇ ਜਾਵਾਂ, ਜਾ ਕੇ ਪਗੜੀ ਸਜਾਵਾਂ ਆਪਣੇ ਪੁੱਤਰ ਦੀ, ਆਪਣੇ ਪੋਤਰੇ ਦੀ। ਤੇ ਇਸੇ ਤਰ੍ਹਾਂ ਆ ਜਾਏ ਨਵਾਂ ਇੱਕ ਐਗਜ਼ਾਮਪਲ ਹੈ ਸਿੱਖ ਕੌਮ ਨੂੰ ਕਿ ਅਸੀਂ ਹਿੰਦੁਸਤਾਨ ਤੋਂ ਆ ਕੇ ਇੱਥੇ ਪਗੜੀ ਸਜਾਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਪਹਿਲੀ ਵਾਰੀ ਆਏ ਜੀ? ਮੈਂ ਤੀਸਰੀ ਵਾਰੀ ਆਇਆ ਤੇ ਪਿਤਾ ਜੀ 8ਵੀਂ ਵਾਰੀ ਆਏ ਨੇ। ਅੱਛਾ, ਹਾਂਜੀ। ਤੁਹਾਡਾ ਕੀ ਨਾਮ ਜੀ? ਸਰਦਾਰ ਭੁਪਿੰਦਰ ਸਿੰਘ ਜੋਲੀ ਜੀ। ਅੱਛਾ ਜੀ, ਤੁਸੀਂ ਸੁਣਾਓ, ਤੁਸੀਂ ਤਾਂ 8ਵੀਂ ਵਾਰੀ ਆਏ ਹੋ। ਹਾਂਜੀ, ਕੀ ਅਸੀਂ ਗੁਰੂ ਤਬਦੀਲੀ ਮਹਾਰਾਜ ਹਰ ਵਾਰੀ ਜਦੋਂ ਤੁਸੀਂ ਆਉਂਦੇ ਕੀ ਤਬਦੀਲੀ ਮਹਿਸੂਸ ਕਰਦੇ ਹੋ? ਅੱਛੀ ਤਬਦੀਲੀ ਮਹਿਸੂਸ ਕਰਦੇ ਹਾਂ। ਅੱਛੇ ਤੋਂ ਅੱਛਾ ਕੰਮ ਹੋਇਆ ਪਿਆ, ਇੰਤਜ਼ਾਮ ਹੋ ਰਿਹਾ। ਸਾਡੀ ਇੰਤਜ਼ਾਮੀਆਂ ਤੋਂ, ਸਾਡੇ ਜਿਹੜੇ ਪੰਜਾਬੀ ਭਾਈਚਾਰਾ ਉਹਨਾਂ ਤੋਂ ਪੰਜਾਬੀ ਭਾਈਚਾਰੇ ਤੋਂ ਖੁਸ਼ ਹਾਂ ਤਦੀ ਤੇ ਅਸੀਂ 8 ਵਾਰੀ ਆਏ ਹਾਂ। ਨਹੀਂ ਤੇ ਵੈਸੇ ਕਿਸ ਤਰ੍ਹਾਂ ਬੰਦੇ। ਮੈਂ ਅੱਜ ਚੌਥੀ ਵਾਰੀ ਆਇਆ ਸੀ ਜਦ, ਤੇ ਮੈਂ ਆਪਣੇ ਬੱਚੇ ਦਾ ਸੁੱਖ ਕੇ ਗਿਆ ਸੀ ਕਿ ਇਹਦੀ ਦਸਤਾਰਬੰਦੀ ਕਰਨੀ ਹੈ ਤੇ ਦਸਤਾਰ ਮਾਲਿਕ ਦੀ ਕਿਰਪਾ ਹੋਈ, ਇੱਥੇ ਦਸਤਾਰ ਬਣ ਕੇ ਆਏ ਹਾਂ ਜੀ। ਪਾਕਿਸਤਾਨ ਦੇ ਨੇ। ਅੱਛਾ, ਜੇਲਮ। ਮਾਤਾ ਜੀ ਕੀ ਹਾਲ ਆ? बस ठीक है, तुम सुनाओ। ਕੀ ਨਾਮ ਆਪਣਾ? मेरा चरणजीत कौर। ਪਾਕਿਸਤਾन ਤੋਂ ਕਿਹੜੀ ਜਗ੍ਹਾ ਤੋਂ? जेलम तो ਜੇਲਮ ਚੋਂ। ਮਸ਼ੀਨ ਮੱਲਾ।
ਅੱਛਾ 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 गली ਕਿੰਨੀ ਵਾਰੀ ਆ ਚੁੱਕੇ ਹੋ ਹੁਣ? मैं चौथी बनी हुई बार। ਕੀ ਕਿੱਦਾਂ ਲੱਗਦਾ ਆ ਕੇ? बड़ा अच्छा लगता है, अपना देश है। ਦੇਖਿਆ ਆਪਣਾ ਕਦੇ ਪਿਛੋਕੜ ਜਾ ਕੇ? हो गया ही 2 दिन रह गई सी, ਅੱਛਾ ਜੀ बड़ा अच्छा लगा, मेरा जन्म स्थान है। ਅੱਛਾ ਜੀ। ਲੋਕਾਂ ਨੇ ਪਛਾਣ ਲਿਆ? ਕੋਈ ਪੁਰਾਣੀ ਸਹੇਲੀ ਲੱਭ गई ਸੀ कि नहीं? सहेली तो लग गई है, अच्छा वही लेके गई है, तो इसलिए फिर वही शामी शायद आएंगे मिलने वास्ते। ਤੁਹਾਨੂੰ ਤਾਂ ਫਿਰ ਪਾਕਿਸਤਾਨ ਦੇ ਨਾਲ ਹੋਰ ਲੋਕਾਂ ਨਾਲੋਂ ਜ਼ਿਆਦਾ ਪਿਆਰ ਹੋਣਾ ਆ, ਕਿਉਂਕਿ प्यार ਤੁਹਾਡਾ तो मैंने ये कि ਜਨਮ ਭੂਮੀ मैं ਇੱਥੇ ਆ। 40 दिन दी हैगी सी ते रोले पै गए सी ਅੱਛਾ ते फिर चले गए सी। ਸਵਾ ਮਹੀਨੇ ਤੋਂ ਬਾਅਦ। हाँ जी, 1.25 मिनट बाद। ਚਲੋ ਉਹ ਤਾਂ ਨਸੀਬ ਸੀਗੇ ਜੀ, ਅੱਡ ਹੋਣਾ ਸੀਗਾ, उस तो बाद ਛੋੜੇ ਪੈਣੇ ਸੀ। सब एक किया है, ऐसी कोई गल नहीं है। सानू बहुत अच्छा लगता है अपना देश। ਕੀ ਕਹਿਣਾ ਚਾਹੋਗੇ? बस ठीक, वाहिगुरु जी का खालसा, वाहिगुरु जी की फतेह। ਸਹੀ ਗੱਲ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣਾ ਨਾਮ ਕੀ ਹੈ ਜੀ? ਮੇਰਾ ਨਾਮ ਗੁਰਲੀਨ ਹੈਗਾ। ਕਿਹੜੀ ਜਗ੍ਹਾ ਤੋਂ ਆਏ ਹੋ? ਮੈਂ ਦਿੱਲੀ। ਅੱਛਾ ਹਾਂਜੀ। ਤੁਸੀਂ ਦੱਸਿਆ ਵੀ ਪਹਿਲੀ ਵਾਰੀ ਅੱਜ ਮੇਰੇ ਵੀ ਹਾਂ ਆਏ ਹੋ? ਹਾਂਜੀ, ਜਦ ਮੈਂ 7 ਸਾਲ ਦੀ ਸੀ। ਅੱਛਾ ਹਾਂ, ਤਦ ਵੀ ਆਈ ਤਾਂ ਫਿਰ ਸੀ। ਉਂਗਲ ਫੜ ਕੇ ਨਾਲ ਆਏ ਹੋਣੇ ਨਾ? ਹਾਂਜੀ। ਹੁਣ ਅੱਜ ਮੇਰੇ ਭਰਾ ਦੀ ਦਸਤਾਰ ਬੰਦੀ ਹੋਈ ਹੈ ਇੱਥੇ। ਆਓ ਮੈਂ ਦੇਖੀ ਸੀ। ਹਾਂ ਹਾਂ, ਉਹ ਮੇਰੇ ਭਰਾ ਦੀ ਦਸਤਾਰ ਬੰਦੀ ਹੋਈ ਹੈ ਨਨਕਾਣਾ ਸਾਹਿਬ ਵਿੱਚ। ਕਿਸ ਤਰ੍ਹਾਂ ਫੀਲ ਕਰ ਰਹੇ ਹੋ? ਬਹੁਤ ਅੱਛਾ ਫੀਲ ਹੋ ਰਿਹਾ। ਹੁਣ ਤੇ ਸਮਝ ਆ ਗਈ ਨਾ, 550 ਸਾਲ ਹੈ। ਜਦ ਮੈਂ 7 ਸਾਲ ਦੀ ਸੀ ਤਦ ਮੈਨੂੰ ਸਮਝ ਨਹੀਂ ਸੀ, ਹੁਣ ਸਮਝ ਹੈ। ਹਾਂਜੀ। ਤੁਸੀਂ ਆਪਣੇ ਜਿਹੜੇ ਤੁਹਾਡੇ ਏਜ ਫੈਲੋਜ਼ ਆ ਕੇ ਉਹਨਾਂ ਨੂੰ ਕੀ ਸੁਨੇਹਾ ਦੋਗੇ ਪਾਕਿਸਤਾਨ ਦੀ ਤਰਫੋਂ? ਮੈਨੂੰ ਬਹੁਤ ਖੁਸ਼ੀ ਹੈ, ਲਾਈਕ ਹੁਣ ਐਕਸਪੀਰੀਅੰਸ ਕੀਤਾ ਹੈ ਕਿ ਕਿਵੇਂ ਜਿਹਾ ਪਾਕਿਸਤਾਨ ਹੈਗਾ ਹੈ। ਗੁਰੂ ਨਾਨਕ ਦੇਵ ਜੀ ਦੀ ਧਰਤੀ ਨੂੰ ਮੱਥਾ ਟੇਕਿਆ ਹੈ, ਔਰ ਕੀ ਬਹੁਤ ਵਧੀਆ ਗੱਲ ਹੈ। ਹਾਂਜੀ। ਕੀ ਸੁਨੇਹਾ ਦੇਣਾ ਚਾਹੋਗੇ? ਮੈਂ ਕੀ ਸੁਣਾ ਦੇਵਾਂਗੀ ਕਿ ਇੱਥੇ ਆ ਕੇ ਜਸ ਪੀਸ ਹੀ ਮਿਲਦਾ ਹੈ, ਖੁਸ਼ੀਆਂ ਮਿਲਦੀਆਂ। ਸਾਡਾ ਰਿਲੀਜਨ ਹੀ ਇੱਥੇ ਹੀ ਸ਼ੁਰੂ ਹੋਇਆ ਤੇ ਹਰ ਕਿਸੇ ਨੂੰ ਆਉਣਾ ਚਾਹੀਦਾ ਇੱਥੇ। ਹਾਂਜੀ, ਬਹੁਤ ਸ਼ੁਕਰੀਆ ਜੀ। ਹਾਂਜੀ। आई हाँ ਅੱਛਾ ਜੀ। और मैं इत्थे 8ਵੀਂ ਵਾਰੀ ਆ ਰਹੀ ਹਾਂ। ਮੈਨੂੰ ਮਹਾਰਾਜ ਦੀ ਬਹੁਤ ਬਖਸ਼ਿਸ਼ ਹੈ। ਮੈਂ ਜਦੋਂ ਵੀਜ਼ਾ ਅਪਲਾਈ ਕੀਤਾ ਹੈ, ਮੈਨੂੰ ਗੁਰੂ ਮਹਾਰਾਜ ਨੇ ਆਪਣੇ ਕੋਲ ਬੁਲਾਇਆ ਹੈ, ਆਪਣਾ ਆਸ਼ੀਰਵਾਦ ਦਿੱਤਾ ਹੈ। ਔਰ ਮੈਂ ਇੱਥੇ ਦੇ ਇੰਤਜ਼ਾਮ, ਇੱਥੇ ਦੀ ਸਿਕਿਉਰਿਟੀ, ਇੱਥੇ ਦੇ ਲੋਕ, ਇੱਥੇ ਦਾ ਅਮਨ ਸ਼ਾਂਤੀ ਦੇਖ ਕੇ ਬੜਾ ਮਨ ਖੁਸ਼ ਹੁੰਦਾ ਹੈ। ਇੱਥੇ ਦਾ ਜਿਤਨਾ ਆਵਾਮ ਹੈ ਪਿਆਰ ਕਰਨ ਵਾਲਾ ਹੈ, ਸਾਨੂੰ ਦਿਲੋਂ ਜਾਨ ਨਾਲ ਸਾਡੀ ਰਿਸਪੈਕਟ ਕਰਦੇ ਹੈ, ਸਾਡਾ ਵੈਲਕਮ ਕਰਦੇ ਹੈ। ਔਰ ਜਿਹੜਾ ਇਹਨਾਂ ਨੇ ਇੱਥੇ ਦੀ ਪ੍ਰਧਾਨ ਮੰਤਰੀ ਨੇ ਔਰ ਇੱਥੇ ਦੇ ਆਵਾਮ ਨੇ ਮਿਲ ਕੇ ਕਰਤਾਰਪੁਰ ਲਾਂਘਾ ਜੋ ਖੋਲ੍ਹਿਆ ਹੈ, ਉਹ ਪੂਰੇ ਸੰਸਾਰ ਨੂੰ ਇੱਕ ਬੜਾ ਹੀ ਅੱਛਾ ਮੈਸੇਜ ਆਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਆਪ ਚੱਲ ਕੇ ਪੂਰੀ ਦੁਨੀਆ ਦੇ ਸੰਸਾਰ ਦੇ ਲੋਕਾਂ ਤੇ ਉਹਨਾਂ ਨੇ ਇੱਕ ਮਿਹਰਬਾਨੀ ਕੀਤੀ ਹੈ ਕਿ ਜਿਹੜੀ ਇੰਨੇ ਸਾਲਾਂ ਦੀ ਕੜਵਾਹਟ ਹੈ ਉਹ ਦੂਰ ਹੋ ਜਾਏ, ਆਪਸ ਵਿੱਚ ਪਿਆਰ ਬਣਾ ਰਹੇ। ਅਸੀਂ ਸਾਰੇ ਇੱਕ ਹਾਂ। ਗੁਰੂ ਨਾਨਕ ਜੀ ਨੇ ਕਿਹਾ ਕੋਈ ਵੱਡਾ ਨਹੀਂ, ਕੋਈ ਛੋਟਾ ਨਹੀਂ, ਸਭ ਇੱਕ ਬੱਚੇ ਹੈ ਉਹਨਾਂ ਦੇ, ਔਰ ਇੱਕੋ ਹੀ ਰੂਹ ਹੈ, ਇੱਕੋ ਹੀ ਖੂਨ ਹੈ। ਪਤਾ ਨਹੀਂ ਕਿਹੜਾ ਵਕਤ ਕਿਹੜਾ ਖਰਾਬ ਹੈ ਕਿ ਜਿਹੜਾ ਲੋਕਾਂ ਨੂੰ ਥੋੜਾ ਦਿਲਾਂ ਜ਼ਹਿਰ ਭਰਦਾ ਹੈ। ਮੈਂ ਇਹ ਅਰਦਾਸ ਕਰਕੇ ਜਾਵਾਂਗੀ ਕਿ ਵਾਹਿਗੁਰੂ ਦੋਨੋਂ ਦੇਸ਼ਾਂ ਨੂੰ ਮਿਲਾਏ ਆਪਸ ਵਿੱਚ। ਬਹੁਤ ਵਧੀਆ ਸੋਚ ਹੈ ਜੀ ਤੁਹਾਡੀ। ਅੱਲਾਹ ਪਾਕ ਤੁਹਾਡੀ ਸੋਚ ਨੂੰ ਪ੍ਰਵਾਨ ਚੜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੋਂ ਦਿੱਲੀ ਤੋਂ। ਅੱਛਾ ਜੀ। ਕੀ ਨਾਮ ਆਪਣਾ? ਜਸਪ੍ਰੀਤ ਸਿੰਘ। ਪਹਿਲੀ ਵਾਰੀ ਆਏ ਹੋ? ਹਾਂਜੀ, ਪਹਿਲੀ ਵਾਰ ਆਏ ਹਾਂ ਜੀ। ਆਪਣੇ ਨਾਲ ਹੀ ਸਾਰੇ? ਹਾਂ, ਸਾਰੀ ਸੰਗਤ ਨਾਲ ਆਈ ਹੈ ਜੀ। ਤੇ ਕਿੱਦਾਂ ਲੱਗਾ ਤੁਹਾਨੂੰ? ਬਹੁਤ ਸੋਹਣਾ ਲੱਗਿਆ ਜੀ, ਸਾਨੂੰ ਤੇ ਬਹੁਤ ਆਨੰਦ ਆਇਆ ਇੱਥੇ। ਇੱਧਰ ਦੇ ਸਾਰੇ ਇੰਤਜ਼ਾਮ ਪਾਕਿਸਤਾਨ ਗਵਰਨਮੈਂਟ ਦੇ ਦੇਖ ਕੇ ਔਰ ਸਾਰੇ ਮੁਸਲਿਮ ਭਾਈਚਾਰੇ ਦੇ ਦੇਖ ਕੇ, ਗੁਰਦੁਆਰਾ ਕਮੇਟੀ ਦੇ ਸਾਰੇ ਇੰਤਜ਼ਾਮ ਦੇਖ ਕੇ ਸਾਨੂੰ ਬਹੁਤ ਅੱਛਾ ਲੱਗਿਆ। ਜਿਹੜੀਆਂ ਸੰਗਤਾਂ ਰਹਿ ਗਈਆਂ ਆਉਣ ਤੋਂ, ਅਸੀਂ ਉਹਨਾਂ ਨੂੰ ਵੀ ਬੇਨਤੀ ਕਰਨਾ ਚਾਹਾਂਗੇ ਇੱਕ ਵਾਰੀ ਇਸ ਧਰਤੀ ਤੇ ਆਓ, ਇਸ ਧਰਤੀ ਦੀ ਧੂੜੀ ਮੱਥੇ ਤੇ ਲਾਓ ਔਰ ਆ ਕੇ ਇੰਤਜ਼ਾਮ ਦੇਖੋ। ਕਿੰਨੇ ਸੋਹਣੇ ਇੰਤਜ਼ਾਮ ਹੋਏ ਪਏ ਨੇ ਜਿੱਥੇ ਗੁਰੂ ਨਾਨਕ ਸਾਹਿਬ ਦਾ ਆਗਮਨ ਹੋਇਆ ਹੈ। ਬੜੀਆਂ ਖੁਸ਼ੀਆਂ ਅੱਜ ਵੀ ਹਜ਼ਾਰ ਵਰਤ ਰਹੀਆਂ ਨੇ। ਰੋਟੀ ਪਕਾਈ ਹੈ। ਕੀ ਨਾ ਆਪਣਾ ਕਿਹੜੀ ਜਗ੍ਹਾ ਤੋਂ ਹੈ ਜੀ? ਅਸੀਂ ਦਿੱਲੀ ਦੇ। ਕਿੱਦਾਂ ਲੱਗਾ ਆ ਕੇ? ਬਹੁਤ ਵਧੀਆ ਜੀ, ਨਜ਼ਾਰਾ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਬਹੁਤ ਅੱਛਾ, ਬਹੁਤ ਵਧੀਆ। ਕੀ ਦੱਸੋਗੇ ਜਾ ਕੇ? ਅਸੀਂ ਦੱਸਣ ਯੋਗ ਹੀ ਨਹੀਂ ਹੈਗੇ ਜੀ ਮਹਾਰਾਜ। ਕੋਈ ਗੱਲ ਹੋਏ ਗੁਰੂ ਨਾਨਕ ਸਾਹਿਬ ਦੀ ਸਿਫਤ ਵਾਸਤੇ ਕੁਝ ਦਸੀਏ, ਕੁਝ ਅਸੀਂ ਉਹ ਘੱਟ ਹੈ, ਸਭ ਤੋਂ ਵੱਧ ਹੈ। ਅਸਰ ਨਹੀਂ ਕਰ ਰਿਹਾ ਗੁਰੂ ਨਾਨਕ ਸਾਹਿਬ ਦੀ ਅਪਾਰ ਕਿਰਪਾ ਜੋ ਸਾਨੂੰ ਮਹਾਰਾਜ ਨੇ ਇਸ ਸਥਾਨ ਦੇ ਦਰਸ਼ਨ ਵਾਸਤੇ ਸਾਨੂੰ ਇੱਥੇ ਲੈ ਕੇ ਆਏ ਨੇ। ਮਹਾਰਾਜ ਦਾ ਕੋਟ ਸ਼ੁਕਰਾਨਾ। ਸ਼ੁਕਰੀਆ ਜੀ। ਆਪਣਾ ਕੀ ਨਾਮ ਹੈ? ਗੁਰਲੀਨ ਕੌਰ, ਕਿਹੜੀ ਜਗ੍ਹਾ ਤੋਂ ਆਏ ਹੋ? ਦਿੱਲੀ ਤੋਂ। ਪਹਿਲੀ ਵਾਰੀ? ਹਾਂਜੀ, ਪਹਿਲੀ ਵਾਰ। ਬਹੁਤ ਅੱਛਾ ਲੱਗਿਆ। ਜਿਵੇਂ ਮਤਲਬ ਪਹਿਲੀ ਵਾਰ ਆਏ ਹਾਂ ਤੇ ਬਹੁਤ ਮਨ ਸੀਗਾ ਕਿ
ਇੱਕ ਵਾਰੀ ਜ਼ਰੂਰ ਦਰਸ਼ਨ ਕਰੀਏ। ਮਤਲਬ ਅਰਦਾਸ ਵਿੱਚ ਕਹਿੰਦੇ ਸੀ ਕਿ ਨਨਕਾਣਾ ਸਾਹਿਬ ਦੇ ਦਰਸ਼ਨ ਬਖਸ਼ਣੇ, ਬਾਬਾ ਜੀ ਦੀ ਕਿਰਪਾ ਹੈ ਕਿ ਬਾਬਾ ਜੀ ਨੇ ਬਖਸ਼ੇ ਨੇ। ਬਹੁਤ ਅੱਛਾ ਲੱਗਿਆ, ਮਤਲਬ ਬਹੁਤ ਪਿਆਰ ਵਾਲੀ ਸੰਗਤ ਹੈ। ਪਾਕਿਸਤਾਨ ਦੀ ਸੰਗਤ ਦਿੱਲੀ ਨਾਲੋਂ ਵੀ ਬਹੁਤ ਜ਼ਿਆਦਾ ਪਿਆਰ ਵਾਲੀ ਸੰਗਤ ਹੈ ਜੀ। ਪਾਕਿਸਤਾਨ ਫਿਰ ਪੰਜਾਬੀ ਆ ਨਾ ਜੀ, ਪੰਜਾਬੀਆਂ ਦਾ ਫਿਰ ਪਿਆਰ ਪਰ ਸਾਡੇ ਨਾਲੋਂ ਜ਼ਿਆਦਾ ਪਿਆਰ ਹੈ ਉਹਨਾਂ ਨੂੰ। ਮਤਲਬ ਮਾਨ ਹੋ ਸਾਡੇ और पंजाबी भी बहुत अच्छी बोलते हैं साढ़े नालों अच्छी बोलते हैं बहुत अच्छा लगा। नहीं सच्ची बहुत ज़्यादा मतलब इन्ना ज़्यादा प्यार है संगत ਨੂੰ ਲੈ ਕੇ ਉਹਨਾਂ 'ਚ। ਅਸੀਂ ਲੋਕ ਇੰਨਾ ਪਿਆਰ ਨਹੀਂ ਕਰ ਸਕਦੇ ਜਿੰਨਾ ਇਹ ਲੋਕ ਪਿਆਰ ਕਰਦੇ ਨੇ। ਤੁਸੀਂ ਵੀ ਇਸੇ ਤਰ੍ਹਾਂ ਹੀ ਕਰਦੇ ਹੋ? ਜਿਹੜੇ ਸਾਡੇ ਪਾਕਿਸਤਾਨੀ ਵੀਰ ਜਾਂਦੇ ਆ ਇੰਡੀਆ 'ਚ ਜਾ ਕੇ ਆਉਂਦੇ ਉਹ ਦੱਸਦੇ ਆ ਪਿਆਰ ਇਸੇ ਤਰ੍ਹਾਂ ਹੀ ਲੋਕ ਕਰਦੇ ਆ। ਤੁਹਾਨੂੰ ਕਿਤੇ ਮੌਕਾ ਨਹੀਂ ਮਿਲਿਆ ਹੋਣਾ ਕਿਸੇ ਪਾਕਿਸਤਾਨੀ ਨੂੰ ਟ੍ਰੀਟ ਕਰਨ ਦਾ? ਹਾਂ ਨਹੀਂ, ਦਿੱਲੀ 'ਚ ਨਹੀਂ ਮਿਲਿਆ, ਬਾਹਰ ਗਏ ਸੀ ਦੁਬਈ ਤੇ ਉਧਰ ਮਿਲੇ ਸੀ। ਉਹ ਬਹੁਤ ਅੱਛੇ थे हाँ, बट है वो भी पाकिस्तानी सी ਤੇ ਉਹ ਬਹੁਤ ਦੱਸ ਰਹੇ ਸੀ ਕਿ ਜ਼ਰੂਰ ਆਓ, ਇੱਕ ਵਾਰੀ ਜ਼ਰੂਰ ਆਓ ਤੇ ਬਹੁਤ ਅੱਛਾ ਲੱਗਿਆ ਵਾਕਈ। ਮਤਲਬ ਬਹੁਤ ਜ਼ਿਆਦਾ ਪਿਆਰ ਹੈ। ਕੀ ਜਾ ਕੇ ਸੁਨੇਹਾ ਦੋਗੇ? ਅਸੀਂ ਸੁਨੇਹਾ ਦਾਂਗੇ ਕਿ ਇੱਕ ਵਾਰੀ ਜ਼ਰੂਰ ਜਾ ਕੇ ਦਰਸ਼ਨ ਕਰਕੇ ਆਓ ਕਿ ਗੁਰੂ ਨਾਨਕ ਸਾਹਿਬ ਦਾ ਜਨਮ ਸਥਾਨ ਹੈ ਤੇ ਇੱਕ ਸਿੱਖ ਹੋਣ ਦੇ ਨਾਤੇ ਇੱਕ ਵਾਰ ਤੇ ਦਰਸ਼ਨ ਜ਼ਰੂਰ ਕਰਨੇ ਚਾਹੀਦੇ ਨੇ। ਵਹਿਮ ਕਰਨਾ ਚਾਹੀਦਾ, ਜਿਹੜਾ ਲੋਕਾਂ ਦੇ ਦਿਲਾਂ ਵਿੱਚ ਵਹਿਮ ਉਹ ਆ ਕੇ ਨਿਕਲਣਾ। हाँ वो आके ही जो आएगा, जो नज़ारा देखेगा ता ही निकलेगा। नहीं तो अफवाह उड़ाने वाले तो बहुत लोग रहे ना, तो जो आके इधर आंदा है उन्होंने ही पता लगता है कि की चीज़ है इधर। मतलब हाँ जी, गुरविंदर कौर जी। ਤੁਸੀਂ ਵੀ ਦਿੱਲੀ ਤੋਂ ਹੀ? हाँ जी। ਪਹਿਲੀ ਵਾਰੀ? नहीं, सेकंड टाइम आया। ਸੈਕੰਡ ਟਾਈਮ ਆਏ ਹੋ? हाँ जी। ਤਾਂ ਫਿਰ ਜਦੋਂ ਪਹਿਲੀ ਵਾਰੀ ਆਏ ਸੀ ਤੇ ਹੁਣ ਦੇ ਆਉਣ ਦੇ ਵਿੱਚ ਤੁਸੀਂ ਕੀ ਤਬਦੀਲੀ ਮਹਿਸੂਸ ਕੀਤੀ ਹੈ? पहली बारी ਵੱਡਾ ਸਮਾਗਮ ਸੀ ਪੂਰਾ। ਗੁਰਪੁਰਬ ਤੇ ਆਏ ਸੀ, 3 ਦਿਨ ਰੁਕੇ ਸੀ। ਬਹੁਤ ਅੱਛਾ ਇੰਤਜ਼ਾਮ ਸੀ, ਕਾਫੀ ਸੇਵਾ ਸਟਾਲ ਕਾਫੀ ਜ਼ਿਆਦਾ ਲੱਗੇ ਹੋਏ ਸੀ। ਬੜਾ ਅੱਛਾ ਮਹਿਸੂਸ ਹੋਇਆ ਸੀ ਤਦ ਵੀ। ਹੁਣ ਆ ਕੇ ਵੀ ਬੜਾ ਅੱਛਾ। ਕੋਈ ਓਪਰਾ ਤਾਂ ਨਹੀਂ ਲੱਗਾ? ਨਹੀਂ 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 ਨਹੀਂ, ਸਾਨੂੰ ਪਹਿਲੇ ਵੀ ਬੜਾ ਅੱਛਾ ਐਕਸਪੀਰੀਅੰਸ ਹੋਇਆ ਸੀ, ਹੁਣ ਉਸ ਤੋਂ ਜ਼ਿਆਦਾ ਅੱਛਾ ਹੋ ਰਿਹਾ ਹੈ। ਹਾਂਜੀ, ਅਸੀਂ ਬੋਲੀ ਜਾਂਦੇ ਜੀ ਪੰਜਾਬੀ। ਬਹੁਤ ਅੱਛਾ, ਮਤਲਬ ਇੰਤਜ਼ਾਮ ਵਿੱਚ ਕੋਈ ਕਮੀ ਨਹੀਂ ਹੈ। ਇਹ ਭੋਪਾਲ ਤੋਂ ਨੇ। ਭੋਪਾਲ ਐਮਪੀ। ਕੋਈ ਡਰ ਕਿਸੇ ਤਰ੍ਹਾਂ ਦਾ ਨਹੀਂ, ਕੋਈ ਪ੍ਰੋਬਲਮ ਨਹੀਂ। ਸਾਡੇ ਮੁਲਕਾਂ 'ਚੋਂ ਵੀ ਲੋਕ ਜਾ ਕੇ ਬੈਠੇ ਹੀ ਆ ਨਾ ਜੀ। ਐਸਾ ਕੁਝ ਵੀ ਹੁਣ ਦੇਖੋ ਟਾਈਮ ਨਾਲ ਕੀ ਹੁੰਦਾ ਉਹ ਨਹੀਂ ਕਹਿੰਦਾ, ਪਰ ਇੱਥੇ ਆ ਕੇ ਲੋਕਾਂ ਦਾ ਪਿਆਰ, ਲੋਕਾਂ ਦਾ ਨੇਚਰ, ਸੁਭਾਅ, ਐਕਸਪ੍ਰੈਸ਼ਨਸ मतलब देख के हर कोई या तो हाथ जोड़ेगा या वेव करेगा। इतना रिस्पेक्टफुल, उनके आंखों में इतनी रिस्पेक्ट है कि वर्ड्स में नहीं बयान कर सकते, आप सोच भी नहीं सकते थे। हम वहाँ दिल्ली में रहकर नहीं सोच सकते थे कि हमें इतना इज्जत मान यहाँ मिलेगा। ਆਉਣ ਤੋਂ ਪਹਿਲੇ ਤੁਹਾਡੀ ਕੀ ਸੋਚ ਸੀਗੀ? डर, सिर्फ डर। जाते रहे हो, अगली बारी कितने जाओगे नहीं जाओगे, आओगे भी नहीं आओगे, कुछ भी नहीं है ऐसा, सिर्फ गल्ला ने होते हैं। पर इतने बहुत अच्छा है। ਦੇਖੋ ਜੀ, ਇਹ ਜਿਹੜੇ ਤੁਹਾਡੇ ਤਰ੍ਹਾਂ ਯੂਥ ਨੇ ਜਾ ਕੇ ਜਿਹੜਾ ਉੱਥੇ ਮੈਸੇਜ ਦੇਣਾ ਨਾ, ਇਹ ਬਹੁਤ ਪਾਵਰਫੁਲ ਮੈਸੇਜ ਹੋਣਾ। ਕਹਿਣ ਵਾਲੇ ਵਰਡਸ ਨਹੀਂ ਹੈਗੇ, ਇਹ ਜਿਹੜੇ ਤੁਹਾਡੇ ਸਾਰਿਆਂ ਦੇ ਐਕਸਪ੍ਰੈਸ਼ਨਸ ਨੇ ਨਾ, ਇਹ ਦਿਲ ਜਿਵੇਂ ਜਾਣਗੇ ਉਹ ਦਿਲ ਬੋਲੇਗਾ ਜਾ ਕੇ ਉੱਥੇ। ਸਾਡੇ ਵਰਡਸ ਨਹੀਂ ਕਹਿ ਪਾਣਗੇ। ਜੋ ਅਸੀਂ ਅੱਖਾਂ ਨਾਲ ਵੇਖ ਰਹੇ ਆ ਨਾ, ਉਹ ਅਸੀਂ ਜਦੋਂ ਜਾ ਕੇ ਦੱਸਾਂਗੇ। ਸਾਡੇ ਆਪਣੇ ਬੱਚੇ ਮੈਂ ਨਹੀਂ ਲੈ ਕੇ ਆਈ ਸੀ ਡਰ ਵਿੱਚ, ਪਰ ਮੈਂ ਹੁਣ ਕਹਿ ਰਹੀ ਹਾਂ ਮੈਂ ਉਹਨਾਂ ਨੂੰ ਮਿਸ ਕਰ ਰਹੀ ਹਾਂ, ਮੈਂ ਗਲਤੀ ਕੀਤੀ, ਬਹੁਤ ਵੱਡੀ ਗਲਤੀ। ਬੱਚੇ ਛੋਟੇ ਛੋਟੇ ਆਖਰ ਲੋਕ ਲੈ ਕੇ ਵੀ ਆਏ, ਨਾਲ ਲੈ ਕੇ ਆਏ ਆ ਨਾ। ਬਿਲਕੁਲ ਬਿਲकुल ਮਿਸ ਕਰਨਾ ਹੈ ਕਿ ਮੈਂ ਆਪਣੇ ਕਿਉਂ ਛੱਡਿਆ ਹੈ। ਮੈਂ ਉਹੀ ਤੇ ਕਹਿ ਰਹੀ ਹਾਂ, ਮੈਂ ਤੇ ਆਪ ਕਹਿ ਰਹੀ ਹਾਂ ਕਿ ਮੈਂ ਆਪਣੇ ਬੱਚੇ ਨਹੀਂ ਲੈ ਕੇ ਆਈ ਤੇ ਮੈਂ ਬਹੁਤ ਵੱਡੀ ਗਲਤੀ ਕੀਤੀ ਹੈ ਕਿ ਮੈਂ ਨਹੀਂ ਲੈ ਕੇ ਆਈ। ਜ਼ਰੂਰ ਲੈ ਕੇ ਆਣੇ ਚਾਹੀਦੇ ਸੀਗੇ ਆਪਣੀ ਜਗ੍ਹਾ। ਗੁਰੂ ਨਾਨਕ ਸਾਹਿਬ ਜੀ ਦੀ ਜਗ੍ਹਾ ਤੇ ਨਹੀਂ ਲੈ ਕੇ ਆਏ, ਜ਼ਰੂਰ ਆਣਾ ਚਾਹੀਦਾ ਸੀਗਾ ਬੱਚਿਆਂ ਦੇ ਨਾਲ। ਮੈਨੂੰ ਇਹ ਮੇਰੀ ਬਹੁਤ ਵੱਡੀ ਗਲਤੀ ਹੈਗੀ। ਕੋਈ ਨਹੀਂ, ਨੈਕਸਟ ਟਾਈਮ ਇਨਸ਼ਾਅੱਲਾ ਆਪਣੇ ਬੱਚੇ ਨਾਲ ਲੈ ਕੇ ਔਰ ਆਪਣੇ ਆਂਢ ਗੁਆਂਢ ਸੱਜੇ ਖੱਬੇ ਜੋ ਵੀ ਲੋਕ ਤੁਹਾਡੇ ਵਸਣ ਵਾਲੇ ਆ, ਉਹਨਾਂ ਨੂੰ ਵੀ ਇਹ ਮੈਸੇਜ ਦੇਣਾ ਕਿ ਲੋਕ ਜਿਹੜੇ ਸਾਡੇ ਨਾਲ ਉੱਥੇ ਕਿਸ ਤਰ੍ਹਾਂ ਟ੍ਰੀਟ ਕਰਦੇ। ਬਿਲਕੁਲ ਜੀ, ਬਿਲकुल ਬਹੁਤ ਅੱਛਾ ਬਿਹੇਵੀਅਰ ਹੈਗਾ ਔਰ ਸਾਰਿਆਂ ਨੂੰ ਅਸੀਂ ਇਹੀ ਮੈਸੇਜ ਦੇਣਾ ਜਾ ਕੇ। ਵਾਹਿਗੁਰੂ ਜੀ ਕਾ ਖਾਲਸਾ। ਹੋਰ ਸੁਣਾਓ? ਬਹੁਤ ਵਧੀਆ। ਕਿਹੜੀ ਜਗ੍ਹਾ ਤੋਂ ਆਏ ਹੋ? ਦਿੱਲੀ ਤੋਂ ਜੀ। ਅੱਛਾ, ਪਹਿਲੀ ਵਾਰੀ? ਪਹਿਲੀ ਵਾਰੀ ਜੀ। ਅੱਗੋਂ ਬੁਲਾਓ ਤੇ ਜੀ ਆਇਆਂ ਨੂੰ ਜੀ, ਅੱਗੇ ਬੁਲਾਓ ਤੇ ਜੀ ਆਇਆਂ ਨੂੰ। ਇਨਸ਼ਾਅੱਲਾ ਜੀ, ਅਸੀਂ ਬੁਲਾਉਂਦੇ ਰਹਿਣਾ, ਤੁਸੀਂ ਬੁਲਾਉਂਦੇ ਰਹੋਗੇ, ਅਸੀਂ ਆਉਂਦੇ ਰਹਾਂਗੇ। ਅਸੀਂ ਤਾਂ ਭੁੱਖੇ ਹਾਂ ਜੀ, ਤੰਦਰੁਸਤੀ ਰੱਖੇ। ਅਸੀਂ ਤਾਂ ਭੁੱਖੇ ਹਾਂ। ਹਾਂ, ਸਾਨੂੰ ਬੁਲਾਓ ਤੇ ਅਸੀਂ ਜ਼ਰੂਰ ਆਵਾਂਗੇ। ਹੋਰ ਡੱਕਣ ਵਾਲਾ ਕੋਈ ਨਹੀਂ ਹੈਗਾ। ਚਲੋ, ਵਾਹਿਗੁਰੂ ਤੁਹਾਡੀ ਅਸੀਸਾਂ ਚਾਹੀਦੀ ਜੀ। ਬਹੁਤ ਵਧੀਆ, ਬਹੁਤ ਅੱਛਾ ਪਿਆਰ ਮਿਲਿਆ। ਸਾਡੀ ਗਵਰਨਮੈਂਟ ਨੇ ਲਾਂਘਾ ਖੋਲਤਾ, ਜਿਹੜਾ ਇੱਕ ਖਾਬ ਸੀ ਤੁਹਾਡੇ ਲੋਕਾਂ ਦਾ, ਸਾਡੇ ਚੜ੍ਹਦੇ ਪੰਜਾਬ ਦੇ ਵੀਰਾਂ ਦਾ ਖਾਬ ਸੀ ਇੱਕ। ਔਰ ਅੱਜ ਸਵੇਰੇ ਨਵੀਂ ਖਬਰ ਆਈ ਕਿ ਬਗੈਰ ਪਾਸਪੋਰਟ ਤੋਂ, ਉਹਨਾਂ ਨੇ ਕਿਹਾ ਅੱਜ ਸਵੇਰੇ ਨਵੀਂ ਖਬਰ ਆਈ ਹੈ ਕਿ ਬਗੈਰ ਪਾਸਪੋਰਟ ਤੋਂ ਕੋਈ ਵੀ ਤੁਸੀਂ ਆਇਡੈਂਟੀ ਸ਼ੋਅ ਕਰਾਓ ਤੇ ਤੁਸੀਂ ਜਾ ਕੇ ਮੱਥਾ ਟੇਕੋ। ਅੱਜ ਦੀ ਖਬਰ ਆ ਜੀ ਸੁਬਹ। ਕੀ ਬਾਤ ਆ ਜੀ, ਕੀ ਬਾਤ। ਸਪੈਸ਼ਲ ਐਲਾਨ ਕੀਤਾ ਜੀ। ਇਹ ਚੀਜ਼ ਜਿਹੜੀ ਆ ਬਹੁਤ ਪਹਿਲੇ ਹੋਣੀ ਚਾਹੀਦੀ ਸੀ, ਜਿਹੜੀ ਸਾਡੇ ਪਹਿਲੀ ਵਾਰੀ ਮੌਕਾ ਮਿਲਿਆ ਇਮਰਾਨ ਖਾਨ ਸਾਹਿਬ ਨੂੰ। ਪਾਸਪੋਰਟ ਵਾਲਾ ਜਿਹੜਾ ਇਸ਼ੂ ਆ ਬਿਲਕੁਲ ਖਤਮ ਕਰ ਦਿੱਤਾ ਗਿਆ ਜੀ। ਹਾਂਜੀ, ਉਹਨਾਂ ਨੇ ਕਿਹਾ ਸਿਰਫ ਕੋਈ ਵੀ ਆਇਡੈਂਟੀ ਸ਼ੋਅ ਕਰਾਓ, ਔਰ ਜਿਹੜਾ ਤੁਸੀਂ 10 ਦਿਨ ਪਹਿਲੇ ਤੁਸੀਂ ਦੱਸਣਾ ਸੀ ਉਹ ਵੀ ਖਤਮ ਹੋ ਗਿਆ। ਤੁਸੀਂ ਆਓ, ਸੁਬਾਹ ਆ ਜਾਓ, ਉਸੇ ਟਾਈਮ ਵੀਜ਼ਾ ਲੈ ਲਓ ਤੇ ਚਲੇ ਜਾਓ, ਮੱਥਾ ਟੇਕ ਕੇ ਸ਼ਾਮ ਨੂੰ ਵਾਪਸ ਚਲੇ ਜਾਓ। ਬਹੁਤ ਅੱਛਾ ਫੈਸਲਾ ਕੀਤਾ ਜੀ, ਇਹ ਤਾਂ ਬਹੁਤ ਵਧੀਆ ਇੱਕ ਬੈਨੀਫਿਟ ਜਿਹੜੀ ਹੋਰ ਜ਼ਿਆਦਾ ਦੇ। ਹਰ ਬੰਦਾ ਖੁਸ਼ ਰਹੇਗਾ, ਇੱਥੇ ਆਏਗਾ, ਦੇਖੇਗਾ ਮਾਹੌਲ ਜਿਹੜਾ ਹੈਗਾ ਸਾਡਾ ਕੀ ਹੈਗਾ। ਇੱਕ ਅਸੀਂ ਆਪਣਾ ਵਤਨ ਛੱਡ ਕੇ ਜਾ ਰਹੇ ਹਾਂ। ਸਾਡੇ ਨਾਨੇ ਦਾਦੇ ਚਾਚੇ ਸਾਰੇ ਇੱਥੇ, ਖਾਸ ਸੋਤੀ ਮੈਦਾਨ ਚੌਕ ਦੇ ਵੀ ਸਾਡੇ ਬਜਾਜੀ ਦਾ ਕੰਮ ਸੀ,
ਨਾਨਕੇ ਦਾ ਤੇ ਦਾਦਕਾ ਸਾਡਾ ਉਹਦਾ ਡਰਾਈ ਫਰੂਟ ਦਾ ਕੰਮ ਸੀ ਅੱਛਾ ਇੱਥੇ ਹੀ, ਇੱਥੇ ਖਾਸ ਹੋਤੀ ਬਾਜ਼ਾਰ ਚੌਕੀ 'ਚ ਠੀਕ। ਬਹੁਤ ਦੇਖਿਆ। ਦੇਖੋ ਜੀ ਉਹ ਤਾਂ ਦਾਣਾ ਪਾਣੀ ਦੀ ਗੱਲ ਆ, ਹੁਣ ਜਦੋਂ ਉਜਾੜਾ ਪਿਆ ਹੈ, ਇੱਧਰ ਦੇ ਉੱਧਰ ਤੇ ਇੱਧਰ ਦੇ ਇੱਧਰ ਆ ਗਏ ਆ, ਲੇਕਿਨ ਇਹ ਆ ਕਿ ਹੁਣ ਇਹਦਾ ਮਤਲਬ ਇਹ ਨਹੀਂ ਕਿ ਬਿਲਕੁਲ ਤੁਸੀਂ ਆਟਾ ਪੈ ਗਿਆ, ਹਾਂ ਇਹ ਮਿਲਣਾ ਹੀ ਨਾ, ਮਿਲਣਾ ਛੁੱਟ ਗਿਆ, ਬੰਦ ਹੀ ਕਰ ਦਿਓ, ਮਿਲਣਾ ਚਾਹੀਦਾ ਹੈ। ਮਿਲਣਾ ਚਾਹੀਦਾ। ਠੀਕ, ਬਹੁਤ ਅੱਛਾ ਲੱਗਾ ਜੀ, ਬਹੁਤ ਅੱਛਾ, ਹਰ ਬੰਦੇ ਦਾ ਰਸੂਖ ਦੇਖਿਆ, ਬਹੁਤ ਮਿੱਠੀ ਬੋਲੀ ਹੈ, ਕੋਈ ਉਹ ਨਹੀਂ। ਤੁਹਾਡੇ ਜਿੰਨੇ ਪੁਲਿਸ ਵਾਲੇ ਹੈਗੇ ਨੇ, ਦੂਜੇ ਹੈਗੇ ਨੇ, ਬਹੁਤ ਅੱਛੀ ਰਿਸਪੈਕਟ ਦਿੰਦੇ ਨੇ, ਬਹੁਤ ਅੱਛਾ ਪਿਆਰ ਹੈਗਾ ਉਹਨਾਂ ਦਾ ਵੀ, ਖੁਸ਼ੀ ਹੈਗੀ। ਉਹ ਵੀ ਦੇਖੋ ਜੀ ਇਨਸਾਨ ਆ, ਸਾਡੇ ਭਾਈ ਆ ਸਾਡੇ, ਉਹ ਪਿਆਰ ਹੀ ਕਰਨਗੇ ਮਹਿਮਾਨਾਂ ਨਾਲ। ਕੁਝ ਜ਼ਿੰਮੇਵਾਰੀਆਂ ਹੁੰਦੀਆਂ, ਕੁਝ ਆਪਣੀਆਂ ਉਹਨਾਂ ਦੀਆਂ ਜਿਹੜੇ ਉਹਨਾਂ ਨੇ ਡਿਊਟੀਆਂ ਹੁੰਦੀ ਆ, ਉਹਨੂੰ ਉਹਨਾਂ ਦੇ ਵਿੱਚ ਰਹਿਣਾ ਪੈਂਦਾ। ਬਹੁਤ ਅੱਛਾ ਲੱਗਾ ਦੋਨੋਂ ਨੇ, ਉਹਨਾਂ ਨੇ ਕੋਈ ਐਸੀ ਵਿਤਕਰਾ ਵਾਲੀ ਗੱਲ ਨਹੀਂ ਰੱਖੀ, ਬਹੁਤ ਖੁਸ਼ੀ ਪਿਆਰ ਦਿੱਤਾ ਹੈ, ਹਰ ਚੀਜ਼ ਗਾਈਡ ਕਰ ਰਹੇ, ਅੱਛਾ ਕਰ ਰਹੇ, ਕੋਈ ਦਿੱਕਤ ਨਹੀਂ, ਕਿਸੇ ਗੱਲ ਦੀ ਕੋਈ ਪ੍ਰੋਬਲਮ ਨਹੀਂ ਹੈਗੀ, ਆਉਣ ਜਾਣ ਬੈਠਣ ਉੱਠਣ ਦੀ ਕੋਈ ਦਿੱਕਤ ਨਹੀਂ। ਬਹੁਤ ਸ਼ੁਕਰੀਆ ਜੀ।